ਐਪਸਟੀਨ ਫਾਈਲਸ ਨੇ ਇੰਗਲੈਂਡ ਦੇ ਵਿੱਚ ਉੱਥੇ ਦੀ ਸਰਕਾਰ ਨੂੰ ਕਾਫੀ ਵਕਤ ਪਾਇਆ ਹੋਇਆ ਹੈਗਾ। ਮੋਰਗਨ ਮੈਕਸਵਿਨੀ ਉਹਨਾਂ ਨੇ ਕੱਲ੍ਹ ਆਪਣੇ ਚੀਫ ਆਫ ਸਟਾਫ ਜੋ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਹੈਗੇ ਆ, ਉਹ ਰਿਜ਼ਾਈਨ ਕਰ ਦਿੱਤਾ ਆ। ਪ੍ਰੈਸ਼ਰ ਉਹਨਾਂ 'ਤੇ ਇਸ ਕਰਕੇ ਸੀ ਕਿਉਂਕਿ ਜੋ ਪ੍ਰਾਈਮ ਮਿਨਿਸਟਰ ਦਾ ਚੀਫ ਆਫ ਸਟਾਫ ਆ, ਉਸ ਨੇ ਪੀਟਰ ਮੈਂਡਲਸਨ ਨੂੰ ਬ੍ਰਿਟੇਨ ਦਾ ਅੰਬੈਸਡਰ ਯੂਐਸ ਦੇ ਲਈ ਜੋ ਅਪੁਆਇੰਟ ਕੀਤਾ ਸੀ। ਸੋ ਉਹਦਾ ਨਾਮ ਐਪਸਟੀਨ ਫਾਈਲਸ ਦੇ ਵਿੱਚ ਆਇਆ, ਜਿਹਦੇ ਤੋਂ ਬਾਅਦ ਉਸਨੇ ਆਪਣਾ ਜਿਹੜਾ ਆਪਣੇ ਆਪ ਨੂੰ ਵਾਪਸ ਵੀ ਲੈ ਲਿਆ, ਰਿਜ਼ਾਈਨ ਵੀ ਕਰ ਦਿੱਤਾ ਤੇ ਹੁਣ ਯੂਐਸ ਦੀ ਜਿਹੜੀ ਜਸਟਿਸ ਡਿਪਾਰਟਮੈਂਟ ਆ, ਕਹਿੰਦੇ ਪਈ ਉਹਦਾ ਕਾਫੀ ਕਲੋਜ਼ ਰਿਲੇਸ਼ਨਸ਼ਿਪ ਸੀਗਾ ਉਹਦੇ ਯੂਐਸ ਦੀ ਜਸਟਿਸ ਡਿਪਾਰਟਮੈਂਟ ਦੇ ਮੁਤਾਬਕ ਮੈਂਡਲਸਨ ਤੇ ਜੋ ਲੇਟ ਫਾਈਨਾਂਸਰ ਜੈਫਰੀ ਐਪਸਟਾਈਨ ਹੈਗਾ ਆ। ਸਟੈਮਰ ਨੇ ਇਹ ਡਿਸਮਿਸ ਕੀਤਾ ਵੀ ਮੈਂਡਲਸਨ ਜੋ ਆ ਉਹ ਸਤੰਬਰ ਮਹੀਨੇ ਤੋਂ ਹੀ ਅੰਬੈਸਡਰ ਬਣਿਆ ਸੀ ਤੇ ਜੋ ਉਹਦੇ ਬਾਰੇ ਪਹਿਲਾਂ ਦੀ ਇਨਫੋਰਮੇਸ਼ਨ ਆ ਉਹ ਮੇਰੇ ਕੋਲ ਜ਼ਿਆਦਾ ਨਹੀਂ ਸੀ। ਇਸ ਕਰਕੇ ਪਬਲਿਕਲੀ ਪ੍ਰਾਈਮ ਮਿਨਿਸਟਰ ਨੂੰ ਮਾਫੀ ਵੀ ਮੰਗਣੀ ਪਈ। ਪ੍ਰਾਈਮ ਮਿਨਿਸਟਰ ਨੇ ਅਪੋਲੋਜਾਈਜ਼ ਕੀਤਾ ਪਬਲਿਕਲੀ ਵੀ ਮੈਂ ਇਦਾਂ ਦੇ ਬੰਦੇ ਨੂੰ ਯੂਕੇ ਦਾ ਜਿਹੜਾ ਅੰਬੈਸਡਰ ਆ ਅਮਰੀਕਾ ਦੇ ਵਿੱਚ ਅਪੁਆਇੰਟ ਕੀਤਾ ਸੀਗਾ। ਦੋ ਜਿਹੜੇ ਡਿਪਟੀ ਚੀਫ ਆਫ ਸਟਾਫ ਆ, ਜਿਲ ਕੁਥਵਰਟਨ ਤੇ ਵਿਦਿਆ ਐਲਕਸਨ, ਇਹ ਇਹਨਾਂ ਦਾ ਵੀ ਇੱਕ ਜੁਆਇੰਟ ਰੋਲ ਸੀ। ਮੈਕਸਵੇਨੀ ਦੀ ਡਿਪਾਰਚਰ ਦੇ ਨਾਲ ਜਿਹੜਾ ਸੈਂਟਰਲ ਫਿਗਰ ਆ ਸਟੈਮਰ ਦੀ ਇਨਰ ਸਰਕਲ ਦੇ ਵਿੱਚ ਉਹ ਮੂਵ ਹੋ ਗਿਆ ਹੈਗਾ। ਸੋ ਪ੍ਰਾਈਮ ਮਿਨਿਸਟਰ ਦੇ ਉੱਤੇ ਵੀ ਜੋ ਉੱਥੇ ਦੀ ਜਿਹੜੇ ਇਲੈਕਟਡ ਮੈਂਬਰ ਪਾਰਲੀਮੈਂਟਸ ਆ ਉਹ ਪ੍ਰੈਸ਼ਰ ਪਾ ਰਿਹਾ ਵੀ ਤੈਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਜੀ, ਬਿਲਕੁਲ। ਉੱਥੋਂ ਦੀ ਜਿਹੜੀ ਹਰਜੋਤ ਸਿੰਘ ਜੀ ਸਿਆਸਤ ਦੇ ਵਿੱਚ ਉਥਲ-ਪੁਥਲ ਹੋ ਗਈ ਆ, ਪਰ ਇੱਥੇ ਦੇ ਸਾਡੇ ਮੌਜੂਦਾ ਸਾਬਕਾ ਰਾਸ਼ਟਰਪਤੀਆਂ ਦੇ ਨਾਮ ਆਉਣ ਦੇ ਬਾਵਜੂਦ ਵੀ ਇੱਥੇ ਨਾ ਕੋਈ ਅਸਤੀਫੇ ਦੀ ਇਹਨਾਂ ਦੀ ਮੰਗ ਕਰ ਰਿਹਾ ਤੇ ਨਾ ਹੀ ਕੋਈ ਉਹਨਾਂ ਨੂੰ ਕਹਿ ਰਿਹਾ। ਟਰੰਪ ਹੋਣਾ ਨੇ ਤਾਂ ਕਿਹਾ ਵੀ ਮੁਲਕ ਨੂੰ ਹੁਣ ਹੋਰ ਗੱਲ ਦੇ ਪਿੱਛੇ ਜਿਹੜਾ ਉਹ ਲੱਗ ਜਾਣਾ ਚਾਹੀਦਾ, ਐਪਸਟੀਨ ਫਾਈਲਸ ਦੇ ਵੱਲ ਨੂੰ ਜਿਹੜਾ ਉਹ ਧਿਆਨ ਨਾ ਦੇਣ। ਜਿਹੜਾ ਬੰਦਾ ਕੋਈ ਦੋਸ਼ੀ ਹੁੰਦਾ ਉਹ ਅਕਸਰ ਇੱਦਾਂ ਦੇ ਹੀ ਬਿਆਨ ਦਿੰਦਾ ਹੁੰਦਾ ਵੀ ਭਾਈ ਛੱਡੋ ਪਰਾਂ ਹੁਣ ਇਹ ਗੱਲ ਨੂੰ, ਹੁਣ ਆਪਾਂ ਅੱਗੇ ਨੂੰ ਜਿਹੜਾ ਉਹ ਪਾਸੇ ਨੂੰ ਜਿਹੜਾ ਉਹ ਵੱਧਦੇ ਆ। ਐਪਸਟੀਨ ਫਾਈਲ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਦੀ ਰਿਪੋਰਟ ਇਹ ਆ ਰਹੀ ਹੈ, ਜਿਹੜੀ ਗਿਸਲੀਨ ਮੈਕਸਵੈਲ ਆ ਉਸ ਨੂੰ ਕਾਂਗਰਸ ਦੇ ਮੂਹਰੇ ਸੱਦਿਆ ਗਿਆ ਵੀ ਭਾਈ ਆ ਕੇ ਸਵਾਲਾਂ ਦੇ ਜਿਹੜੇ ਜਵਾਬ ਦੇ। ਤੇ ਉਹਦੇ ਜਿਹੜੇ ਵਕੀਲ ਆ ਉਹ ਦੱਸ ਰਹੇ ਆ ਵੀ ਕਹਿੰਦੇ ਵੀ ਉਹ ਜਿਹੜੀ 5th ਆ ਉਸ ਨੂੰ ਪਲੀ ਕਰੂਗੀ, ਸ਼ੀ ਵਿਲ ਪਲੀ ਦ 5th, ਵੀ ਉਹ ਕਿਸੇ ਵੀ ਸਵਾਲ ਦਾ ਜਵਾਬ ਜਿਹੜਾ ਉਹ ਨਹੀਂ ਦੇਵੇਗੀ। ਵਰਚੁਅਲੀ ਕਹਿੰਦੇ ਵੀ ਇੱਕ ਕਲੋਜ਼ ਡੋਰ ਡੈਪੋਜੀਸ਼ਨ ਦੇ ਵਿੱਚ ਵੀ ਉਹ ਸਾਹਮਣੇ ਜਿਹੜੀ ਉਹ ਆਈ ਸੀ, ਉਸ ਨੂੰ ਪੇਸ਼ ਕੀਤਾ ਗਿਆ ਸੀਗਾ ਟੈਕਸਸ ਦੀ ਪ੍ਰਿਜ਼ਨ ਤੋਂ, ਜਿੱਥੇ 20 ਸਾਲ ਦੀ ਸਜ਼ਾ ਜਿਹੜੀ ਉਹ ਇਹ ਕੱਟ ਰਹੀ ਹੈਗੀ ਆ। ਤੇ ਰਿਪਬਲਿਕਨ ਹਾਊਸ ਓਵਰਸਾਈਟ ਕਮੇਟੀ ਦੇ ਚੇਅਰਮੈਨ ਜੇਮਸ ਕੋਮਰ ਨੇ ਕਿਹਾ ਵੀ ਐਜ਼ ਐਕਸਪੈਕਟਡ ਮੈਕਸਵੈਲ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਨਾ ਕਰ ਦਿੱਤਾ ਤੇ ਆਪਣੀ ਜਿਹੜੀ 5th ਆ ਉਸ ਨੂੰ ਪਲੀ ਕੀਤਾ ਆ ਵੀ ਉਹਦਾ ਰਾਈਟ ਟੂ ਰਿਮੇਨ ਸਾਇਲੈਂਟ। ਕਹਿੰਦੇ ਵੀ ਇਹ ਡਿਸਅਪੁਆਇੰਟਿੰਗ ਸੀਗਾ, ਸਾਡੇ ਬਹੁਤ ਸਾਰੇ ਸਵਾਲ ਸੀਗੇ ਜਿਹੜੇ ਉਹਨੇ ਤੇ ਐਪਸਟੀਨ ਨੇ ਜਿਹੜੇ ਉਹ ਇਕੱਠਿਆਂ ਮਿਲ ਕੇ ਜਿਹੜੇ ਕੀਤੇ ਆ ਵੀ ਉਹਨਾਂ ਬਾਰੇ ਜਿਹੜਾ ਹੋਰ ਚਾਨਣਾ ਜਿਹੜਾ ਉਹ ਪੈਂਦਾ। ਸੋ 5th ਅਮੈਂਡਮੈਂਟ ਯੂਐਸ ਦੇ ਸੰਵਿਧਾਨ ਦੇ ਵਿੱਚ ਅਮਰੀਕਨਸ ਨੂੰ ਸੈਲਫ ਇਨਕ੍ਰਿਮੀਨੇਸ਼ਨ ਦੇ ਜਿਹੜੇ ਡਰ ਖਣੋ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਚੁੱਪ ਰਹਿਣ ਦੀ ਇਜਾਜ਼ਤ ਦਿੰਦੀ ਆ ਵਾਈਲ ਅੰਡਰ ਓਥ। ਸੋ ਉਸਨੇ ਜਿਹੜਾ ਉਹ ਟੋਟਲੀ ਕਿਸੇ ਵੀ ਸਵਾਲ ਦਾ ਜਿਹੜਾ ਉਹ ਜਵਾਬ ਕਹਿੰਦੇ ਵੀ ਇਸ ਡੈਪੋਜੀਸ਼ਨ ਦੇ ਵਿੱਚ ਨਹੀਂ ਦਿੱਤਾ ਹੈਗਾ। ਸੋ ਦੇਖੋ ਅੱਗੇ ਕੀ ਬਣਦਾ ਆ। ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਕਾਫੀ ਜਿਹੜਾ ਉਹ ਪੈ ਰਿਹਾ ਆ, ਪਰ ਅਮਰੀਕਾ ਦੇ ਲੋਕਾਂ ਦਾ ਹਾਜ਼ਮਾ ਜਿਹੜਾ ਉਹ ਸਖਤ ਨਜ਼ਰ ਆ ਰਿਹਾ ਆ। ਉਹ ਹਰ ਇੱਕ ਚੀਜ਼ ਨੂੰ ਜਿਹੜਾ ਹਜਮ ਆ ਉਹ ਕਰ ਰਹੇ ਆ, ਚਾਹੇ ਕਿੱਡਾ ਵੀ ਗਿਰਿਆ ਹੋਇਆ ਕੰਮ ਕਿਉਂ ਨਾ ਕੀਤਾ ਹੋਵੇ। ਬਿਲ ਗੇਟਸ ਹੁਣ ਥੋੜੇ ਦਿਨ ਪਹਿਲਾਂ ਕਹਿ ਰਿਹਾ ਸੀਗਾ ਵੀ ਮੈਂ ਬੜਾ ਸ਼ਰਮਿੰਦਾ ਆ, ਮੈਂ ਫੁਲਿਸ਼ ਸੀਗਾ ਵੀ ਇਹ ਕੰਮ ਕਰ ਰਹੇ ਆ। ਉਧਰ ਜਿਹੜੇ ਬਿਲ ਕਲਿੰਟਨ ਆ ਸਾਬਕਾ ਰਾਸ਼ਟਰਪਤੀ, ਉਹ ਕਹਿੰਦੇ ਵੀ ਉਹਨਾਂ ਨੇ ਡੈਪੋਜੀਸ਼ਨ ਵੀ ਦੇਤੀ, ਸਾਰਾ ਕੁਝ ਕਰ ਰਹੇ ਆ ਤੇ ਹੁਣ ਕਹਿੰਦੇ ਆ ਵੀ ਇਨਸਾਈਡ ਬਿਹਾਈਂਡ ਕਲੋਜ਼ ਡੋਰ ਤੇ ਕੈਮਰਿਆਂ ਦੇ ਮੂਹਰੇ ਕਰੋ। ਉਸ ਦੇ ਉਲਟ ਬਿਲ ਕਲਿੰਟਨ ਆਇਆ ਆ, ਉਹ ਕਹਿੰਦਾ ਵੀ ਜੇ ਕਰਨਾ ਹੈ ਤੇ ਪਬਲਿਕਲੀ ਕਰੋ, ਕੱਲ ਨੂੰ ਤੁਸੀਂ ਵੀਡੀਓ ਦੇ ਵਿੱਚੋਂ ਪਤਾ ਨਹੀਂ ਕਿਹੜੀ ਚੀਜ਼ ਸ਼ੋਅ ਕਰ ਦੇਣੀ ਤੇ ਕਿਹੜੀ ਚੀਜ਼ ਜਿਹੜੀ ਉਹ ਤੁਸੀਂ ਡਿਲੀਟ ਕਰਕੇ ਜਿਹੜੀ ਉਹ ਕਰ ਦੇਣੀ ਆ। ਸੋ ਸਵਾਲ ਬਹੁਤ ਨੇ। ਮੌਜੂਦਾ ਰਾਸ਼ਟਰਪਤੀ ਸਿਟਿੰਗ ਰਾਸ਼ਟਰਪਤੀ ਨੂੰ ਜਿਹੜਾ ਉਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਜਵਾਬ ਜਿਹੜਾ ਉਹਨਾਂ ਤੋਂ ਕੋਈ ਲੈ ਨਹੀਂ ਰਿਹਾ। ਉਹ ਹਮੇਸ਼ਾ ਹੀ ਗੱਲ ਨੂੰ ਜਿਹੜਾ ਹਾਲ ਦੀ ਘੜੀ ਘੁਮਾ ਕੇ ਦੂਜੇ ਪਾਸੇ ਵੱਲ ਨੂੰ ਕਰ ਰਹੇ ਹੈਗੇ।